अस्सलाम वालेकुम जी एंड प्यार भरी सत श्री अकाल आदाब। मैं हाँ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ ਔਰ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ 87.8 FM ਆਕਲੈਂਡ ਨਿਊਜ਼ੀਲੈਂਡ ਤੋਂ ਤੁਸੀਂ ਇਹ ਪ੍ਰੋਗਰਾਮ ਦੇਖ ਰਹੇ ਹੋ। ਔਰ ਆਪਾਂ ਵਿਛੋੜੇ ਦੀ ਗੱਲ ਕਰਦੇ ਹਾਂ, ਪਾੜੇ ਦੀ ਗੱਲ ਕਰਦਾ ਹਾਂ ਔਰ ਅੰਨੀ ਵੰਡ ਪੰਜਾਬ ਦੀ ਜਦੋਂ ਗੱਲ ਕਰਨੇ ਹਾਂ ਤੇ ਉਸ ਅੰਨੀ ਵੰਡ ਦੇ ਵਿੱਚ ਕਿੰਨੇ ਕੀ ਖੋਇਆ, ਕਿੰਨੇ ਕੀ ਪਾਇਆ। ਪੰਜਾਬ ਦੀ ਵੰਡ ਨੇ ਲੱਖੋਂ ਲੋਕ ਜਿਹੜੇ ਸਨ ਉਹ ਕੱਖਾਂ ਕਰ ਦਿੱਤੇ ਔਰ ਕੱਖੋਂ ਲੋਕ ਜਿਹੜੇ ਸਨ ਉਹ ਲੱਖਾਂ ਦੇ ਹੋ ਗਏ। ਤੇ ਇਸ ਤਰ੍ਹਾਂ ਕੁਝ ਲੋਕ ਆਪਣੀ ਧਰਤੀ ਛੱਡ ਕੇ ਪਹਿਲੇ ਤਾਂ ਈਸਟ ਪੰਜਾਬ ਵੱਲ ਮੂਵ ਕਰ ਗਏ, ਚੜ੍ਹਦੇ ਪੰਜਾਬ ਵੱਲ ਗਏ, ਫਿਰ ਉਸ ਤੋਂ ਬਾਅਦ ਉਹਨਾਂ ਨੂੰ ਜਾਣਾ ਪਿਆ ਦੂਸਰੇ ਮੁਲਕਾਂ ਦੇ ਵਿੱਚ। ਪੂਰਾ ਯੂਰਪ ਭਰਿਆ ਪਿਆ, ਕੈਨੇਡਾ ਭਰਿਆ ਪਿਆ ਔਰ ਮਿਨੀ ਪੰਜਾਬ ਜਿਹੜਾ ਇੱਕ ਤਾਂ ਕੈਨੇਡਾ ਹੈ ਔਰ ਦੂਸਰਾ ਮਿਨੀ ਪੰਜਾਬ ਜਿਹੜਾ ਬੈਡਫੋਰਡ ਹੈ, ਤੀਜਾ ਮਿਨੀ ਪੰਜਾਬ ਜਿਹੜਾ ਉਹ ਕੈਲੀਫੋਰਨੀਆ ਹੈ। ਯਾਨੀ ਕਿ ਦੂਸਰੀ ਵੱਡੀ ਆਬਾਦੀ ਪੰਜਾਬੀਆਂ ਦੀ ਕੈਲੀਫੋਰਨੀਆ USA ਦੇ ਵਿੱਚ ਵਸਦੀ ਹੈ। 2016 ਦੇ ਵਿੱਚ ਬੰਦਾ ਨਾ ਚੀਜ਼ ਨੂੰ ਉੱਥੇ ਜਾਣ ਦਾ ਮੌਕਾ ਮਿਲਿਆ ਅਤੇ ਜਾ ਕੇ ਦੇਖਿਆ ਕਿ ਹਰ ਚੌਥਾ ਬੰਦਾ ਜਿਹੜਾ ਨਜ਼ਰ ਆ ਰਿਹਾ ਸੀ ਉਹ ਪੰਜਾਬੀ ਹੀ ਨਜ਼ਰ ਆ ਰਿਹਾ ਸੀ। ਚਾਹੇ ਉਹ ਮੁਸਲਮਾਨ ਸੀ, ਚਾਹੇ ਉਹ ਹਿੰਦੂ ਸੀ, ਚਾਹੇ ਉਹ ਸਿੱਖ ਸੀ, ਲੇਕਿਨ ਉਹ ਪੰਜਾਬੀ ਬੋਲਦਾ ਵੀ ਸੀ ਔਰ ਪੰਜਾਬੀ ਸਮਝਦਾ ਵੀ ਸੀ। ਸਾਡੇ ਸਾਰੇ ਢਾਬੇ ਵੀ ਮੈਨੂੰ ਦਿਸੇ ਉੱਤੇ ਗੋ ਕੇ ਆਪਣੀ ਮਿੱਟੀ ਦੇ ਜਿਹੜੀ ਆਪਣੀ ਮਿੱਟੀ ਸੀ ਉੱਥੋਂ ਲੋਕਾਂ ਨੂੰ ਪੁੱਟ ਕੇ ਦੂਸਰੀ ਥਾਂ 'ਤੇ ਸੁੱਟਿਆ ਗਿਆ। ਅਤੇ ਮੈਂ ਕਿਸੇ ਨੂੰ ਪੁੱਛਿਆ ਕਿ ਬਈ ਤੁਸੀਂ ਕਿੱਦਾਂ ਦਾ ਫੀਲ ਕਰਦੇ ਹੋ? ਤਾਂ ਉਹਨਾਂ ਨੇ ਕਿਹਾ ਕਿ ਇੱਕ ਵਾਰੀ ਇੱਕ ਬੂਟੇ ਨੂੰ ਜਦੋਂ ਪੁੱਟ ਕੇ ਜੜ੍ਹਾਂ ਤੋਂ ਸੁੱਟ ਦਿੱਤਾ ਜਾਂਦਾ ਤਾਂ ਬਾਬਾ ਜੀ ਉਹਦੇ ਵਾਸਤੇ ਕੋਈ ਮੁਸ਼ਕਿਲ ਗੱਲ ਨਹੀਂ ਹੁੰਦੀ ਕਿ ਉਹ ਫਿਰ ਇੱਥੇ ਗਿਆ, ਉੱਥੇ ਗਿਆ ਜਾਂ 7 ਸਮੁੰਦਰ ਪਾਰ ਗਿਆ। ਅਤੇ ਆਪਾਂ ਮਤਲਬ ਕਿ ਜਦੋਂ ਇੱਥੋਂ ਗਏ ਹਾਂ ਅਤੇ ਉੱਥੇ ਜਾ ਕੇ ਵੀ ਸਾਨੂੰ ਜਿਹੜਾ ਲਫ਼ਜ਼ ਦਿੱਤਾ ਗਿਆ ਮੁਹਾਜਰਾਂ ਦਾ ਦਿੱਤਾ ਗਿਆ, ਠੀਕ ਹੈ ਜੀ। ਕਈਆਂ ਨੂੰ ਭਾਪੇ ਕਿਹਾ ਗਿਆ, ਕਈਆਂ ਨੂੰ ਕੁਝ ਕਿਹਾ ਗਿਆ, ਅਤੇ ਉਹ ਵਰਡਸ ਜਿਹੜੇ ਸਨ ਤੀਰ ਦੀ ਤਰ੍ਹਾਂ ਚੁਭਦੇ ਸਨ ਕਿ ਜਿਸ ਧਰਮ ਕਰਮ ਦੀ ਖਾਤਰ ਇਨਸਾਨ ਆਪਣਾ ਘਰ-ਬਾਰ ਛੱਡ ਕੇ ਦੂਸਰੇ ਮੁਲਕ ਦੇ ਵਿੱਚ ਜਾਂਦਾ ਹੈ, ਦੂਸਰੀ ਜਗ੍ਹਾ 'ਤੇ ਜਾਂਦਾ, ਉੱਥੇ ਵੀ ਜਦੋਂ ਲੋਕ ਐਕਸੈਪਟ ਨਹੀਂ ਕਰਦੇ ਅਤੇ ਫਿਰ ਉਹ ਹੋਰ ਬਰਾਈਟ ਫਿਊਚਰ ਦੇਖਣ ਵਾਸਤੇ ਉਸ ਜਗ੍ਹਾ ਤੋਂ ਵੀ ਅੱਗੇ ਚਲਾ ਜਾਂਦਾ ਹੈ। ਅਤੇ ਇਸੇ ਤਰ੍ਹਾਂ ਸਾਡੇ ਕਈ ਭਰਾ ਜਿਹੜੇ ਨੇ ਆਪਣੀ ਅਸਲ ਮਦਰਲੈਂਡ ਛੱਡ ਕੇ ਈਸਟ ਪੰਜਾਬ ਵੱਲ ਗਏ। ਈਸਟ ਪੰਜਾਬ ਤੋਂ ਵੀ ਉਹਨਾਂ ਦਾ ਦਿਲ ਨਾ ਲੱਗਾ, ਉੱਥੇ ਵੀ ਉਹ ਚੀਜ਼ ਨਾ ਉਹਨਾਂ ਨੂੰ ਮਿਲੀ ਜੋ ਉਹ ਚਾਹੁੰਦੇ ਸਨ, ਅਤੇ ਉੱਥੋਂ ਫਿਰ ਉਹ 7 ਸਮੁੰਦਰ ਪਾਰ ਵੀ ਨਿਕਲ ਗਏ। ਉਹਨਾਂ ਪਰਿਵਾਰਾਂ ਦੇ ਵਿੱਚੋਂ ਮੈਂ ਡਾਕਟਰ ਦਲਵੀਰ ਸਿੰਘ ਪੰਨੂ ਜੀ ਦੀ ਗੱਲ ਕੀਤੀ, ਸਰਜੀਤ ਸਿੰਘ ਹੋਤੀ ਜੀ ਦੀ ਗੱਲ ਕੀਤੀ। ਇਹ ਸਾਰਿਆਂ ਦੇ ਪਿੰਡ ਜਿਹੜੇ ਨੇ ਉਹ ਪਾਕਿਸਤਾਨ ਦੇ ਵਿੱਚ ਮੌਜੂਦ ਨੇ। ਉਹਨਾਂ ਫੈਮਿਲੀ ਦੇ ਵਿੱਚੋਂ ਹੀ ਮਲਹੋਤਾ ਫੈਮਿਲੀ ਜਿਹੜੇ ਆਪਣਾ ਸੈਨ ਡਿਏਗੋ ਦੇ ਮੇਰੇ ਸਫ਼ਰ ਜਿਨ੍ਹਾਂ ਨੇ ਦੇਖਿਆ ਕਿ ਇੱਕ ਮੈਂ ਚਰਚ ਨੁਮਾ ਗੁਰਦੁਆਰਾ ਸੀ ਜਿੱਥੇ ਮੈਂ ਇੱਕ ਸਪੀਚ ਕੀਤੀ ਸੀ ਔਰ ਉੱਥੇ ਜਿੱਥੇ ਮੈਂ ਕਹਿੰਦਾ ਹੁੰਦਾ ਕਿ ਹਰ ਅੱਖ ਰੋਈ ਸੀ। ਅਤੇ ਉਹਨਾਂ ਵਿੱਚੋਂ ਇੱਕ ਗੁਰੂ ਘਰ ਉਹ ਵੀ ਸੀ ਸੈਨ ਡਿਏਗੋ ਵਾਲਾ ਗੁਰਦੁਆਰਾ ਜਿੱਥੇ ਕਿ ਮੈਂ ਸਪੀਚ ਕੀਤੀ। ਅਤੇ ਉਸ ਵੇਲੇ ਮੈਨੂੰ ਪਤਾ ਲੱਗਾ ਕਿ ਮੈਂ ਕਿੰਨੀ ਕੁ ਮਹਾਨ ਧਰਤੀ ਦੇ ਉੱਤੇ ਪੈਦਾ ਹੋਇਆ, ਉਹ ਮਿੱਟੀ ਕਿੰਨੀ ਕੁ ਸੁਨੱਖੀ ਹੈ ਕਿ ਜਿਹਦੀਆਂ ਗੱਲਾਂ ਸੁਣ ਕੇ ਹਰ ਅੱਖ ਜਿਹੜੀ ਆ ਗਿੱਲੀ ਹੋ ਰਹੀ ਹੈ। ਅਤੇ ਉਸ ਜਗ੍ਹਾ ਤੋਂ ਹੀ ਸਾਡੇ ਭਾਈ ਅਰਵਿੰਦਰ ਮਲਹੋਤਰਾ ਜੀ ਆਪਣੀ ਅੱਜ ਧਰਤੀ 'ਤੇ ਵਾਪਸ ਆਏ ਨੇ, ਡੁਮੇਲੀ ਦੇ ਵਿੱਚ ਵਾਪਸ ਆਏ ਨੇ। ਅਸੀਂ ਵੀ ਅੱਜ ਕਹਿ ਲਓ ਤਕਰੀਬਨ 4 ਸਾਲ ਬਾਅਦ ਇਸ ਜਗ੍ਹਾ 'ਤੇ ਵਾਪਸ ਆਏ ਹਾਂ। ਐਸੇ ਕਚਹਿਰੀ ਦੇ ਵਿੱਚ ਅਸੀਂ ਅਵਾਰਡ ਸੈਰੇਮਨੀ ਕੀਤੀ, ਬੜੇ ਖੁਸ਼ ਸਾਂ ਅਸੀਂ ਜਦੋਂ ਰਾਜਾ ਜਹਾਂਜ਼ੇਬ ਜ਼ਮੂਦ ਨੇ ਸਾਨੂੰ ਇੱਥੇ ਇਨਵਾਈਟ ਕੀਤਾ, ਸਾਨੂੰ ਲੰਚ ਦਿੱਤਾ ਔਰ ਇੱਥੇ ਕੋਈ ਤਕਰੀਬਨ 120 ਦੀ ਗੈਦਰਿੰਗ ਸੀ ਸਾਡੀ। ਮੈਨੂੰ ਇੰਝ ਲੱਗ ਰਿਹਾ ਜਿਵੇਂ ਹੁਣੇ ਹੀ ਉਹ ਟੈਂਟ ਕਿਸੇ ਨੇ ਪੱਟੇ ਹੋਣ ਔਰ ਉਹ ਸਾਰਾ ਮੰਜ਼ਰ ਇੱਕਦਮ ਮੇਰੀਆਂ ਅੱਖਾਂ ਦੇ ਸਾਹਮਣੋਂ ਖਤਮ ਹੋ ਗਿਆ ਹੋਇਆ। ਤਾਂ ਉਸ ਵੇਲੇ ਵੀ ਮੈਂ ਜਿਹੜਾ ਜ਼ਿਕਰ ਕੀਤਾ ਸੀ ਕਿਹੜੀ ਹਸਤੀ ਦਾ ਕੀਤਾ ਸੀ, ਉਹ ਇਹਨਾਂ ਦਾ ਕੀਤਾ ਸੀ। ਮੇਰੇ ਵੀਰ ਜਿਹੜੇ ਅਮਰੀਕਾ ਤੋਂ ਅੱਜ ਚਲੋ ਦੇਰ ਆਏ ਦਰੁਸਤ ਆਏ, ਇਹਨਾਂ ਦੇ ਵੱਡੇ 75 ਸਾਲ ਪਹਿਲੇ ਇੱਥੋਂ ਸਾਰਾ ਕੁਝ ਛੱਡ ਕੇ ਹੱਸਦਾ ਵਸਦਾ ਘਰ, ਇਹ ਹੱਸਦਾ ਵਸਦਾ ਸ਼ਹਿਰ ਜਿਹੜਾ ਉਹ ਛੱਡ ਕੇ ਚਲੇ ਗਏ। ਅੱਜ ਪਹਾੜ ਦੇਖ ਲਏ ਤੁਸੀਂ? ਬਿਲਕੁਲ ਦੇਖ ਲਏ ਜੀ। ਮੈਨੂੰ ਦੱਸਿਆ ਗਿਆ ਸੀਗਾ ਵੀ ਪਿੱਛੇ ਬੜੇ ਸੋਹਣੇ ਪਹਾੜ ਸੀ, ਮੈਂ ਦੇਖ ਰਿਹਾ ਬੜੇ ਸੋਹਣੇ ਉੱਚੇ ਉੱਚੇ ਪਹਾੜ ਨੇ ਪਿੱਛੇ। ਅਤੇ ਅਸੀਂ ਹੋਰ ਗੱਲ ਅਰਵਿੰਦਰ ਮਲਹੋਤਰਾ ਜੀ ਨਾਲ ਕਰਦੇ ਹਾਂ ਕਿ ਜਿਨ੍ਹਾਂ ਦੇ ਗ੍ਰੈਂਡ ਪੇਰੈਂਟਸ ਜਿਹੜੇ ਨੇ ਇੱਥੇ ਵਸਦੇ ਹੱਸਦੇ ਭਰੀਆਂ ਦੁਕਾਨਾਂ ਭਰੇ ਘਰ ਛੱਡ ਕੇ ਅਤੇ ਮਾਈਗਰੇਟ ਕਰ ਗਏ। ਉਹ ਨਾਲ ਦੀ ਨਾਲ ਆਪਣਾ ਇੱਕ ਵੱਡਾ ਪੁੱਤਰ ਵੀ ਇੱਥੇ ਹੀ ਛੱਡ ਕੇ, ਜੋ ਕਿ ਮੁਸ਼ਰਫਾ ਬਾ ਇਸਲਾਮ ਹੋਏ, ਰੱਬ ਦੀ ਰਹਿਮਤ ਨਾਲ ਮੁਸਲਮਾਨ ਹੋਏ ਔਰ ਉਹਨਾਂ ਦੀ ਆਲ ਔਲਾਦ ਇੱਥੇ ਹੀ ਹੋਈ ਔਰ ਉਸ ਤੋਂ ਬਾਅਦ ਕੁਛ ਜਾ ਕੇ ਕਰਾਚੀ ਹੋਈ। ਬਾਕੀ ਇਹਨਾਂ ਦੀ ਕਹਾਣੀ ਇਹਨਾਂ ਦੀ ਜ਼ਬਾਨੀ ਜੀ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਵੈਰੀ ਮਚ। ਸੋ ਜੀ ਸੰਨ 47 ਦੇ ਵਿੱਚ ਮੇਰੇ ਦਾਦਾ ਜੀ ਸਰਦਾਰ ਸੋਹਣ ਸਿੰਘ ਮਲਹੋਤਰਾ ਉਸ ਤੋਂ ਪਹਿਲੇ ਇੱਥੇ ਰਹਿੰਦੇ ਸੀ। ਕਾਫੀ ਦੇਰ ਤੋਂ, ਕਾਫੀ ਅਰਸੇ ਤੋਂ ਇੱਥੇ ਰਹਿੰਦੇ ਸੀ। ਉਹਨਾਂ ਦਾ ਕਾਫੀ ਇੱਥੇ ਮੈਂ ਅੱਜ ਦੇਖਿਆ, ਮੈਨੂੰ ਦੱਸਿਆ ਗਿਆ ਵੀ ਆ ਜਿਹੜਾ ਮੇਨ ਬਾਜ਼ਾਰ ਸੀਗਾ, ਮੈਂ ਸੁਣਿਆ ਕਿ ਪ੍ਰੋਬਬਲੀ 70%
ਨਾ ਉਹ ਉਸ ਫੈਮਿਲੀ ਦੇ ਵਿੱਚ ਸੀਗੀਆਂ ਉਸ ਟਾਈਮ। ਤੇ ਉਹ ਅਸੀਂ ਘਰ ਵੀ ਦੇਖਿਆ ਕਿ ਜਿਹੜੇ ਦਾਦਾ ਜੀ ਦਾ ਘਰ ਸੀਗਾ ਉਸ ਟਾਈਮ ਬਹੁਤ ਹੀ ਵੱਡਾ ਘਰ ਸੀਗਾ। ਮੈਂ ਹੈਰਾਨ ਰਹਿ ਗਿਆ ਕਿ ਕਿੱਦਾਂ ਅਲੋਂਗ ਦਾ ਸੜਕ ਜਾ ਰਿਹਾ ਤੇ ਪਿੱਛੇ ਤੱਕ 2 ਉਹਦੇ ਦਰਵਾਜ਼ੇ ਸੀਗੇ ਤੇ 2 ਭਰਾ ਰਹਿੰਦੇ ਸੀ ਉਹ ਉਸ ਘਰ ਵਿੱਚ। ਤੇ ਮੇਰੇ ਦਾਦਾ ਜੀ ਦੇ 4 ਪੁੱਤਰ ਸਨ ਤੇ ਉਹਨਾਂ ਚੋਂ 3 ਦਾ ਜਨਮ ਇੱਥੇ ਹੋਇਆ ਸੀ, 1 ਦਾ ਪਾਰਟੀਸ਼ਨ ਤੋਂ ਬਾਅਦ ਉੱਧਰ ਜਾ ਕੇ ਹੋਇਆ ਸੀ ਤੇ 5 ਮੇਰੀ ਭੂਆ ਸਨ ਤੇ ਉਹਨਾਂ ਸਾਰਿਆਂ ਦਾ ਜਨਮ ਇੱਥੇ ਹੀ ਹੋਇਆ ਸੀ। ਕੁਝ ਸਾਲ ਪਹਿਲੇ ਜਦੋਂ ਸ਼ਾਹਿਦ ਜੀ ਨੇ ਵੀਡੀਓ ਭੇਜਿਆ ਸੀ ਬਣਾ ਕੇ, ਤੇ ਮੈਨੂੰ ਯਾਦ ਹੈ ਮੇਰੀ ਭੂਆ ਜਿਹੜੇ ਸੀਗੇ ਸਾਰੇ, 1 ਭੂਆ ਉੱਧਰ ਜਨਮ ਹੋਇਆ, 4 ਭੂਆ ਦਾ ਇੱਧਰ ਜਨਮ ਹੋਇਆ। ਬਹੁਤ ਹੀ ਖੁਸ਼ ਹੋਏ ਸਾਰੀਆਂ ਗਲੀਆਂ ਦੇਖ ਕੇ, ਉਹਨਾਂ ਦੀ ਮਾਈਂਡ ਜ਼ਹਿਨ ਵਿੱਚ ਉਹ ਸਾਰਾ ਰਿਫਰੈਸ਼ ਹੋ ਗਿਆ, ਉਹਨੂੰ ਯਾਦ ਆ ਗਿਆ ਸਾਰਾ ਵੀ ਕਿੱਥੇ ਕਿੱਥੇ ਕੀ ਸੀਗਾ। ਤੇ ਹੁਣ ਮੈਂ ਜਦੋਂ ਆਇਆ ਐਤਕੀ ਮੇਰੇ ਭੂਆ ਜੀ ਦੇ ਅੱਗੇ ਮਾਮਾ ਜੀ, ਉਹਨਾਂ ਦੇ ਮੁੰਡੇ ਹੈਗੇ ਨੇ, ਉਹ ਹੀ ਇਜ਼ ਇਨ 80s ਵਿੱਚ ਨੇ ਤੇ ਉਹ ਵੀ ਇੱਥੇ ਗਰੋ ਅਪ ਹੋਏ ਸੀਗੇ, 10-12 ਸਾਲ ਦੇ ਸੀਗੇ ਜਦੋਂ ਗਏ ਨੇ ਇੱਥੋਂ ਦੀ, ਤੇ ਉਹਨਾਂ ਨੂੰ ਸਾਰਾ ਕੁਝ ਯਾਦ ਸੀ। ਉਹਨਾਂ ਨੇ ਫਿਰ ਮੈਨੂੰ ਇੱਕ ਮੈਪ ਜਾਂ ਨਕਸ਼ਾ ਜਿਹਾ ਬਣਾ ਕੇ ਭੇਜਿਆ ਤੇ ਅੱਜ ਫਿਰ ਅਸੀਂ ਉਹ ਟਰੇਸ ਕੀਤਾ ਵੀ ਕਿੱਥੇ ਦੁਕਾਨਾਂ ਸੀ, ਕਿੱਥੇ ਘਰ ਸੀ, ਕਿੱਥੇ ਇੱਕ ਵੈਂਡ ਜੀ ਹੁੰਦੀ ਸੀ, ਸੀਜ਼ਨਲ ਰਿਵਰ ਹੁੰਦਾ ਸੀ ਜਿਹਦੇ ਪਾਣੀ ਹੁੰਦਾ, ਨਦੀ ਵਗਦੀ ਸੀ ਤੇ ਲੋਕੀ ਜਾ ਕੇ ਉੱਥੇ ਨਹਾਉਂਦੇ ਸੀ, ਨਾਲ ਬਾਥਰੂਮ ਸੀਗੇ, ਖੂਹ ਸੀਗਾ, ਤੇ ਉਹ ਸਾਰਾ ਅਸੀਂ ਅੱਜ ਦੇਖਿਆ। ਬਹੁਤ ਚੰਗਾ ਲੱਗਿਆ ਸਾਰਾ ਕੁਝ ਦੇਖ ਕੇ ਜੀ। ਅਰਵਿੰਦਰ ਜੀ, ਇੱਕ ਤਾਂ ਤਕਰੀਬਨ 7.5 ਡਿਕੇਟਸ ਜਿਹੜੇ ਨੇ ਮੂੰਹ ਨਾਲ ਕਹਿਣਾ ਹੁੰਦਾ ਹੈ, ਇੱਕ ਜਨਰੇਸ਼ਨ ਤਕਰੀਬਨ ਆਲਮੋਸਟ ਜਿਹੜੀ ਹੈ ਫਿਨਿਸ਼ ਹੋ ਜਾਂਦੀ ਹੈ, ਤੇ ਇਹ ਇੰਤਜ਼ਾਰ ਜਿਹੜਾ ਸੀ ਆਖਰ ਤੁਸੀਂ ਹੀ ਕਿਉਂ, ਕਿਉਂਕਿ 40 ਤੋਂ 45 ਤੁਹਾਡੇ ਕਜ਼ਨਸ ਜਿਹੜੇ ਨੇ ਈਸਟ ਪੰਜਾਬ ਦੇ ਵਿੱਚ ਮੌਜੂਦ ਨੇ, ਚੜ੍ਹਦੇ ਪੰਜਾਬ 'ਚ ਮੌਜੂਦ ਨੇ, ਉਹਨਾਂ ਕਿਸੇ ਦੇ ਅੰਦਰ ਇਹ ਚਿਣਗ ਕਿਉਂ ਨਹੀਂ ਲੱਗੀ? ਸਿਰਫ ਤੁਹਾਡੇ ਅੰਦਰ ਹੀ ਇਹ ਚਿਣਗ ਕਿਉਂ ਲੱਗੀ? ਤੁਸੀਂ ਉਹ ਗਰੁੱਪਸ, ਉਹ ਪੇਜਿਸ, ਉਹ ਲੋਕ ਹੀ ਕਿਉਂ ਫੋਲੋ ਕੀਤੇ ਜਿਹੜੇ ਇਹ ਸਾਰਾ ਕੰਮ ਕਰਦੇ ਸੀ ਪੰਜਾਬ ਨੂੰ ਮਿਲਾਉਣ ਦਾ ਜਾਂ ਪੰਜਾਬੀਅਤ ਉੱਤੇ ਗੱਲ ਕਰਨ ਦਾ? ਤੇ ਇਹ ਐਕਚੁਅਲੀ ਕੋਈ ਅਬਾਊਟ 5 ਸਾਲ ਪਹਿਲੇ, 5-6 ਸਾਲ ਪਹਿਲੇ ਹੀ ਐਕਚੁਅਲੀ ਮੈਨੂੰ ਇਹ ਕਹਿ ਲਓ ਇਸ ਪਾਸੇ ਮੇਰਾ ਰੁਝਾਨ ਹੋਇਆ। ਇੱਕ ਕਿਤਾਬ ਆਈ ਸੀਗੀ ਜਿਹੜੀ ਲੋਸਟ ਹੈਰੀਟੇਜ, ਇਸ ਬਾਰੇ ਦੀ ਸੀਗੀ, ਜਿਹੜੇ ਵਿੱਚ ਇਸ ਸਾਈਡ ਦੇ ਗੁਰਦੁਆਰੇ ਵਗੈਰਾ ਦਿਖਾਏ ਗਏ ਸੀ ਅਮਰਦੀਪ ਸਿੰਘ ਹੋਣਾ ਦੀ। ਉਸ ਕਿਤਾਬ ਦੇ ਵਿੱਚ ਫਿਰ ਮੈਂ ਸ਼ਾਹਿਦ ਉਹਨਾਂ ਦਾ ਨਾਮ ਪੜ੍ਹਿਆ ਥਾਂ ਥਾਂ ਤੇ, ਬਿਕੋਜ਼ ਇਹ ਉਹਨਾਂ ਨੂੰ ਲੈ ਕੇ ਗਏ ਸੀ ਅਮਰਦੀਪ ਉਹਨਾਂ ਨੂੰ, ਤੇ ਫਿਰ ਮੈਂ ਇਹਨਾਂ ਨੂੰ ਫੋਲੋ ਕਰਨਾ ਸ਼ੁਰੂ ਕੀਤਾ, ਇਹਨਾਂ ਦੇ ਵੀਡੀਓਜ਼ ਦੇਖਣੇ ਸ਼ੁਰੂ ਕੀਤੇ YouTube ਤੇ, Facebook ਤੇ ਉਦੋਂ ਫਿਰ ਪਤਾ ਲੱਗਿਆ ਵੀ ਕਿੰਨਾ ਹੀ ਕੁਛ ਵੰਡ ਤੋਂ ਬਾਅਦ ਇੱਧਰ ਰਹਿ ਗਿਆ। ਤਕਰੀਬਨ 70% ਪੰਜਾਬ ਇੱਧਰ ਰਹਿ ਗਿਆ, ਸੋ 70% ਲੋਕਾਂ ਦੇ ਘਰ, ਗੁਰਦੁਆਰੇ, ਮੰਦਿਰ ਸਾਰੇ ਇੱਧਰ ਰਹਿ ਗਏ ਨੇ। ਤੇ ਫਿਰ ਮਨ ਵਿੱਚ ਇੱਕ ਜਿਗਿਆਸਾ ਸੀਗੀ ਤਦ ਦੀ, ਤੇ ਕਿ ਕਿਸੇ ਟਾਈਮ ਮੌਕਾ ਲੱਗਿਆ ਤੇ ਜ਼ਰੂਰ ਜਾ ਕੇ ਆਵਾਂਗੇ, ਤੇ ਰੱਬ ਸਬਬ ਬਣਾਇਆ ਤੇ ਹੁਣ ਚਾਂਸ ਮਿਲਿਆ। ਬਾਕੀ ਇਹ ਕਿ ਜਿਹੜੇ ਬਾਕੀ ਕਜ਼ਨਸ ਨੇ, ਮੇਰੀ ਭੂਆ ਨੇ, ਮੇਰੇ ਚਾਚੇ ਨੇ, ਉਹ ਸਾਰੇ ਆਉਣਾ ਚਾਹੁੰਦੇ ਨੇ ਐਕਚੁਅਲੀ। ਇਹ ਨਹੀਂ ਕਿ ਉਹਨਾਂ ਦੇ ਮਨ ਵਿੱਚ ਨਹੀਂ ਹੈਗਾ ਕਿ, ਬਟ ਉਹ ਮਨ ਦੇ ਵਿੱਚ ਇੱਕ ਥੋੜ੍ਹਾ ਜਿਹਾ ਡਰ ਵੀ ਹੈ। ਮੈਂ ਬਾਹਰ ਨਿਕਲ ਗਿਆ, ਮੇਰੇ ਕੁਝ ਕਜ਼ਨਸ ਆਸਟ੍ਰੇਲੀਆ ਵੀ ਹੈਗੇ ਨੇ, ਤੇ ਉਧਰੋਂ ਆਉਣਾ ਸੌਖਾ ਸੀ, ਬਟ ਇੰਡੀਆ ਵਿੱਚ ਨੇ ਬਾਕੀ ਸਾਰੀ ਫੈਮਿਲੀ ਇੰਡੀਆ 'ਚ, ਤੇ ਉਹਨਾਂ ਦੇ ਦਿਮਾਗ 'ਚ ਥੋੜ੍ਹਾ ਡਰ ਵੀ ਹੈਗਾ ਹਾਲੇ, ਕਿ ਹੁਣ ਉਹ ਸਾਰਾ ਦੇਖ ਰਹੇ ਨੇ ਤੇ ਦੇਖ ਕੇ ਖੁਸ਼ ਹੋ ਰਹੇ ਨੇ ਵੀ ਲੱਗਦਾ ਹੈ ਵੀ ਮੇਬੀ ਅਸੀਂ ਵੀ ਕਿਸੇ ਟਾਈਮ ਜਾ ਸਕਦੇ ਹਾਂ। ਜਿਸ ਤਰ੍ਹਾਂ ਦਾ ਮੇਰਾ ਸਫ਼ਰ ਬੀਤਿਆ ਸਾਰਾ, ਮੈਂ ਸਾਰਾ ਅਲੋਂਗ ਦਾ ਵੇ ਉਹਨਾਂ ਨਾਲ ਸ਼ੇਅਰ ਕਰ ਰਿਹਾ। ਸੋ ਇਨਸ਼ਾਅੱਲਾ ਦੇਖੋ ਇਹ ਕੜੀ ਅੱਗੇ ਜੁੜਦੀ ਜਾਏਗੀ ਤੇ ਅੱਗੇ ਹੋਰ ਰਿਲੇਟਿਵਸ ਵੀ ਆ ਸਕਣਗੇ। ਜੀ, ਬੂੰਦ ਬੂੰਦ ਦਰਿਆ ਬਣੇਗਾ, ਜਿਸ ਤਰ੍ਹਾਂ ਕਿ ਤੁਹਾਨੂੰ ਕਿਹਾ ਕਿ ਕਤਰਾ ਕਤਰਾ ਮਿਲ ਕੇ ਹੀ ਦਰਿਆ ਬਣਦਾ ਹੈ, ਉਹ ਰੋਜ਼ ਆ ਕੇ ਫਿਰ ਸਮੁੰਦਰ ਬਣ ਜਾਂਦਾ ਹੈ। ਤੇ ਉਹ ਦਿਨ ਦੂਰ ਨਹੀਂ ਹੈਗਾ ਕਿ ਜਦੋਂ ਲੋਕ ਆਪਣੇ ਤੋਂ ਵਿਛੜਿਆਂ ਹੋਇਆਂ ਨਾਲ ਦੁਬਾਰਾ ਮਿਲਣਗੇ, ਉਹਨਾਂ ਨਾਲ ਦੁਬਾਰਾ ਗੱਲਬਾਤ ਹੋਏਗੀ, ਇੱਕ ਦੂਜੇ ਨੂੰ ਗੱਲ ਵਕੜੀ ਪਾ ਕੇ, ਤੇ ਉਹ ਜਿਹੜੀਆਂ ਹਾਵਾਂ ਹੋਕੇ ਨੇ ਉਹ ਕਦੀ ਖੁਸ਼ੀ ਦੇ ਵਿੱਚ ਵੀ ਬਦਲਣਗੇ। ਕਿਆ ਕਦੀ ਕੋਈ ਸੋਚ ਸਕਦਾ ਹੈ ਕਿ ਇੱਕ ਦਾਦੇ ਦੀ ਔਲਾਦ, ਗ੍ਰੈਂਡਫਾਦਰ ਦੀ ਔਲਾਦ ਜਿਹੜੀ ਹੈ, ਇਸ ਪਾਸੇ ਬੈਠੇ ਹੋਏ ਸਨ ਆਫ ਸ਼ੇਖ ਇਸਮਾਈਲ, ਸ਼ੇਖ ਵਾਸਿਫ ਸਾਹਿਬ, ਔਰ ਦੂਸਰੇ ਪਾਸੇ ਸਰਦਾਰ ਅਰਵਿੰਦਰ ਮਲਹੋਤਰਾ ਜੀ, ਔਰ ਦੋਵਾਂ ਦੇ ਦਾਦਾ ਜੀ ਦਾ ਨਾਮ ਸਰਦਾਰ ਸੋਹਨ ਸਿੰਘ ਹੈ। ਕੈਸੀ ਗੱਲ ਹੈ ਕਿ ਸਰਦਾਰ ਸੋਹਨ ਸਿੰਘ ਮਲਹੋਤਰਾ ਦੇ 2 ਪੋਤਰੇ ਮੇਰੇ ਨਾਲ ਬੈਠੇ ਹੋਏ ਨੇ, ਇੱਕ ਸਿੱਖ ਹੈ ਔਰ ਇੱਕ ਮੁਸਲਿਮ ਹੈ। ਵਾਸਿਫ ਜੀ, ਵੈਸੇ ਤਾਂ ਕਹਿਣਾ ਬਹੁਤ ਆਸਾਨ ਹੁੰਦਾ ਹੈ ਕਿ ਠੀਕ ਹੈ ਜੀ, ਅਸੀਂ ਸਾਡੇ ਕਜ਼ਨ ਨੇ, ਫਸਟ ਕਜ਼ਨ ਨੇ, ਬੜਾ ਪਿਆਰ ਵੀ ਹੁੰਦਾ ਹੈ, ਤੇ ਕੀ ਫੀਲ ਕਰਦੇ ਹੋ ਤੁਸੀਂ ਕਿ 75 ਸਾਲ ਬਾਅਦ ਤੁਹਾਡੇ ਏਜ ਫੈਲੋ ਜਿਹੜੇ ਨੇ ਉਹ ਤੁਹਾਡੇ ਘਰ ਫਸਟ ਟਾਈਮ ਆਏ? बिस्मिल्लाहिर्रहमानिर्रहीम।
ਮੈਨੂੰ ਇੰਝ ਫੀਲ ਹੋ ਰਿਹਾ ਹੈ ਜਿਵੇਂ ਇਹ ਇਹਨਾਂ ਦੇ ਵਾਲਿਦ ਔਰ ਮੇਰੇ ਵਾਲਿਦ ਇਹ ਦੋਵੇਂ ਸਗੇ ਭਰਾ ਸਨ ਅਤੇ ਉਹ ਇਸ ਵੇਲੇ ਇੱਥੇ ਕਚਹਿਰੀ 'ਚ ਬੈਠੇ ਨੇ, ਆਪਸ ਵਿੱਚ ਗੱਲਬਾਤ ਕਰ ਰਹੇ ਨੇ। ਮੈਨੂੰ ਕੋਈ ਮਤਲਬ ਬੜੀ ਖੁਸ਼ੀ ਹੋ ਰਹੀ ਹੈ ਕਿ ਮੈਂ ਆਪਣੇ ਚਾਚੇ ਦੇ ਪੁੱਤਰ ਨਾਲ ਇੱਥੇ ਬੈਠਿਆ ਵਾਂ। ਇਹ ਇੱਥੇ ਆਏ ਨੇ, ਆਪਣਾ ਪੁਰਾਣਾ ਇਹਨਾਂ ਆਪਣੇ ਦਾਦਕਾ ਸਾਰਾ ਵੇਖਿਆ ਹੈ, ਜਿੱਥੇ ਇਹਨਾਂ ਦੇ ਵਾਲਿਦ ਸਾਹਿਬ ਕਾਰੋਬਾਰ ਕਰਦੇ ਸੀ, ਜਿਹੜੀਆਂ ਇਹਨਾਂ ਦੇ ਦੁਕਾਨਾਂ ਸਨ, ਜਿਹੜਾ ਇਹਨਾਂ ਦਾ ਘਰ ਬੂਆ ਸੀ, ਉਹ ਸਾਰਾ ਮੈਂ ਦੱਸਿਆ। ਇਹਨਾਂ ਨੂੰ ਦੱਸਿਆ ਜੀ ਮੇਰੇ ਵਾਲਿਦ ਅਤੇ ਤੇਰੇ ਤੁਸਾਂ ਦੇ ਵਾਲਿਦ ਇਸ ਘਰ ਵਿੱਚ ਪੈਦਾ ਹੋਏ ਸਨ, ਸਾਡੇ ਦਾਦਾ ਜੀ ਇੱਥੇ ਰਹਿੰਦੇ ਸਨ, ਠੀਕ ਹੈ ਨਾ। ਅਤੇ ਬੜਾ ਬਹੁਤ ਬਹੁਤ ਖੁਸ਼ੀ ਹੋ ਰਹੀ ਹੈ ਕਿ ਨਾ, ਔਰ ਮੈਂ ਅਲਫਾਜ਼ ਮੇਰੇ ਕੋਲ ਨਹੀਂ ਜੇ ਮੈਂ ਬਿਆਨ ਕਰਾਂ ਕਿ ਅਸੀਂ ਅੱਜ ਦੋਵੇਂ ਭਰਾ ਇੱਥੇ ਬੈਠੇ ਹਾਂ, ਠੀਕ ਹੈ ਨਾ। ਔਰ ਆਪਣੇ ਮਾਜ਼ੀ ਵਿੱਚ ਗਏ ਹੋਏ ਹਾਂ ਇਸ ਵੇਲੇ ਅਸੀਂ, ਕਿ ਸਾਡੇ ਇੱਥੇ ਦਾਦਾ ਸੀ, ਸਾਡੇ ਵਾਲਿਦ ਸਾਹਿਬ, ਮੇਰੇ ਚਾਚਾ ਇੱਥੇ ਬਾਜ਼ਾਰ ਵਿੱਚ ਫਿਰਦੇ ਸਨ, ਇੱਥੇ ਇਹਨਾਂ ਗਲੀਆਂ 'ਚ ਨੱਚਦੇ ਭੱਜਦੇ ਸਨ, ਠੀਕ ਹੈ ਨਾ। ਅਤੇ ਅੱਜ ਉਹ ਮਤਲਬ ਹੈ ਕਿ ਸਾਡੇ ਕੋਲ ਕੋਈ ਨਹੀਂ, ਠੀਕ ਹੈ ਨਾ। ਅਤੇ ਅਸੀਂ ਦੋਵੇਂ ਭਰਾ ਉਹਨਾਂ ਦੀ ਯਾਦ ਤਾਜ਼ਾ ਕਰਨ ਵਾਸਤੇ, ਠੀਕ ਹੈ ਨਾ, ਅਸੀਂ ਸਪੈਸ਼ਲੀ ਡਮੇਲੀ ਵਿਜ਼ਿਟ ਕੀਤਾ ਹੈ, ਇਹਨਾਂ ਕੀ ਦੱਸਣ ਵਾਸਤੇ ਆਏ ਹਾਂ। ਇਹ ਤੁਸਾਂ ਨੇ ਇੱਥੇ ਦਾਦਾ ਬਹਿੰਦੇ ਸਨ, ਇੱਥੇ ਤੁਸਾਂ ਦੇ ਤਾਇਆ ਬਹਿੰਦੇ ਸਨ, ਇੱਥੇ ਤੁਸਾਂ ਦੇ ਚਾਚੇ ਸਨ, ਇਹ ਤੁਹਾਡੀ ਵਾਲਦਾ ਇਹਨਾਂ ਗਲੀਆਂ 'ਚ ਫਿਰਦੇ ਸਨ, ਅਤੇ ਤੁਹਾਡੇ ਵਾਲਿਦ ਸਾਹਿਬ ਵੀ ਇੱਥੇ ਆਉਂਦੇ ਸਨ। ਮੇਰੇ ਦਾਦਾ ਔਰ ਇਹਨਾਂ ਦੇ ਦਾਦਾ ਇੱਕ ਹੀ ਨੇ, ਠੀਕ ਹੈ ਨਾ। ਅਤੇ ਅਸਾਂ ਇੱਕੋ ਦਾਦਾ ਦੀ ਔਲਾਦ ਹਾਂ। ਅਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਔਰ ਮੈਨੂੰ ਬਹੁਤ ਜ਼ਬਰਦਸਤ ਫੀਲ ਹੋ ਰਿਹਾ ਹੈ। ਮੈਨੂੰ ਅੱਜ ਆਪਣੇ ਵਾਲਿਦ ਸਾਹਿਬ ਬਹੁਤ ਯਾਦ ਆ ਰਹੇ ਨੇ, ਮੈਂ ਬਿਆਨ ਨਹੀਂ ਕਰ ਸਕਦਾ। ਅਲਹਮਦੁਲਿਲਾ, ਅੱਲਾਹ ਤਾਲਾ ਦਾ ਕਰਮ ਹੈ ਕਿ ਮੇਰੇ ਵਾਲਿਦ ਸਾਹਿਬ ਨੂੰ ਅੱਲਾਹ ਤਾਲਾ ਨੇ ਇਸਲਾਮ ਕਬੂਲ ਕਰਨ ਦੀ ਸਾਦਤ ਨਸੀਬ ਕੀਤੀ ਹੈ। ਬਸ ਮੈਂ ਔਰ ਅੱਲਾਹ ਦਾ ਬੜਾ ਸ਼ੁਕਰਗੁਜ਼ਾਰ ਹਾਂ ਕਿ ਅੱਲਾਹ ਤਾਲਾ ਨੇ ਮੈਨੂੰ ਮੇਰੇ ਭਰਾ ਨਾਲ ਮਿਲਾਇਆ। ਥੈਂਕ ਯੂ ਵੈਰੀ ਮਚ। ਉਹ ਭਾਈ ਸਾਹਿਬ ਤੇ ਬਹੁਤ ਹੀ ਇਮੋਸ਼ਨਲ ਹੋ ਗਏ। ਮੈਂ ਵੀ ਜਦੋਂ ਇੱਦਾਂ ਦੀਆਂ ਸਟੋਰੀਆਂ ਕਰਨਾ ਤਾਂ ਕਈ ਵਾਰੀ ਮੈਨੂੰ 7-7 ਦਿਨ ਰਾਤੀ ਨੀਂਦ ਨਹੀਂ ਆਉਂਦੀ, ਅਤੇ ਸੇਮ ਫੀਲਿੰਗ ਜਿਹੜੀ ਹੈ ਆਈ ਕੈਨ ਅੰਡਰਸਟੈਂਡ, ਕਿਉਂਕਿ ਮੇਰੀ ਇਹ ਕੋਈ 84-85ਵੀਂ ਜਿਹੜੀ ਹੈ ਰਿਕਾਰਡਿੰਗ ਹੈ ਐਸੇ ਤਰ੍ਹਾਂ ਦੀ ਕਿ ਜਿਹੜੇ ਲੋਕ ਆਪਣੀ ਮਿੱਟੀ ਨੂੰ ਛੱਡ ਕੇ ਅੱਗੇ ਪਿੱਛੇ ਗਏ ਔਰ ਵਾਪਸ ਆਏ। ਅਤੇ ਭਾਈ ਸਾਹਿਬ ਤੁਸੀਂ ਵੀ ਫਸਟ ਟਾਈਮ ਪਾਕਿਸਤਾਨ ਪਹੁੰਚੇ, ਫਸਟ ਟਾਈਮ ਆ ਕੇ ਆਪਣੇ ਕਜ਼ਨਸ ਨੂੰ ਮਿਲੇ, ਜਿਨ੍ਹਾਂ ਦੇ ਨਾਲ ਵਿੱਚੋਂ ਕਿਸੇ ਇੱਕ ਅੱਧੇ ਨਾਲ ਤੁਹਾਡੀ ਗੱਲਬਾਤ ਫੋਨ ਦੇ ਉੱਤੇ ਹੁੰਦੀ ਸੀ। ਉਹ ਕਿਆ ਉਸ ਇੱਕ ਪੰਜਾਬੀ ਦੀ ਮਿਸਾਲ ਹੈ ਕਿ ਖੂਨ ਆਪਣਾ ਹੋਵੇ ਤੇ ਖਿੱਚ ਮਾਰਦਾ ਹੀ ਹੈ। ਜੀ ਬਿਲਕੁਲ ਮਾਰਦਾ ਜੀ, ਦੇਖਿਆ। ਹਾਲਾਂਕਿ ਅਸੀਂ ਕਦੀ ਮਿਲੇ ਨਹੀਂ, ਬਟ ਜਦੋਂ ਮਿਲੇ ਹਾਂ ਤਾਂ ਇੱਦਾਂ ਲੱਗਦਾ ਹੈ ਕਿ ਸਦਾ ਲਈ ਜਾਣਦੇ ਸੀ ਅਸੀਂ ਤਾਂ। ਇਸ ਤਰ੍ਹਾਂ ਖਿੱਚ ਸਾਡੇ 'ਚ ਪਈ ਹੈ। ਅਤੇ ਮੈਂ ਜਦ ਤੱਕ ਕਰਾਚੀ ਤੋਂ ਆਇਆ ਇੱਥੇ, ਮੈਨੂੰ ਰੋਜ਼ ਬਿਨ ਨਾਗਾ ਫੋਨ ਆਉਂਦੇ ਨੇ, ਇਹਨਾਂ ਸਾਰੇ ਭਰਾਵਾਂ ਦੇ ਮੈਨੂੰ ਫੋਨ ਆਉਂਦੇ ਨੇ, ਬੱਚਿਆਂ ਦੇ ਇਹਨਾਂ ਦੇ ਅੱਗੇ ਮੈਸੇਜ ਆਉਂਦੇ ਨੇ ਕਿ ਠੀਕ ਹੋ ਤੁਸੀਂ, ਠੀਕ ਹੋ, ਸਭ ਕੁਝ ਖੈਰੀਅਤ ਵਿੱਚ ਹੈ। ਅਤੇ ਇਹ ਬਿਆਨ ਨਹੀਂ ਕਰ ਸਕਦੇ ਕਿ ਕਿੰਨਾ ਆ ਕੇ ਇੱਥੇ ਪਿਆਰ ਮਿਲਿਆ ਸਾਰਾ। ਬਹੁਤ ਬਹੁਤ ਵਧੀਆ ਲੱਗਿਆ, ਬਹੁਤ ਚੰਗਾ। ਆਉਂਦੀ ਪੀੜ੍ਹੀ ਜਿਹੜੀ ਹੈ ਤੁਹਾਡੀ, ਉਹਦੇ ਨਾਮ ਦੇ ਉੱਤੇ ਤੁਸੀਂ ਕੀ ਮੈਸੇਜ ਦੇਵੋਗੇ, ਆਪਣੇ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਕਿਉਂਕਿ 40 ਤੋਂ 45 ਤੁਹਾਡੇ ਅੱਗੇ ਜਿਹੜੇ ਨੇ ਸਾਰੇ ਰਿਸ਼ਤੇਦਾਰ ਇੱਥੇ ਈਸਟ ਪੰਜਾਬ ਦੇ ਵਿੱਚ ਵੀ ਮੌਜੂਦ ਨੇ। ਉਹ ਲਾਜ਼ਮੀ ਗੱਲ ਹੈ ਸਾਰਿਆਂ ਨੂੰ ਪਤਾ ਕਿ ਵੀ ਉਹਨਾਂ ਦੇ ਪੁਰਖ ਕਿੱਥੋਂ ਉੱਠ ਕੇ ਆਏ ਨੇ, ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਮੈਂ ਇਹ ਹੋਪ ਕਰਦਾ, ਮੇਰੀ ਇਹ ਆਸ ਹੈ ਕਿ ਮੇਰੇ ਆਉਣ ਨਾਲ ਇਹ ਰਾਹ ਖੁੱਲ੍ਹੇ ਨੇ ਅਤੇ ਸਾਡੇ ਪਰਿਵਾਰ ਨੂੰ ਉੱਧਰ ਅਤੇ ਇੱਧਰ ਦੇ ਪਰਿਵਾਰ ਨੂੰ ਆਪਸ ਵਿੱਚ ਇਹ ਹੋਰ ਜ਼ਿਆਦਾ ਜੁੜਨਗੇ, ਇੱਕ ਦੂਜੇ ਨੂੰ ਜਾਣਨਗੇ ਅਤੇ ਅੱਗੇ ਹੋਰ ਆਉਣਾ ਜਾਣਾ ਹੋਏਗਾ, ਮੇਲ ਮਿਲਾਪ ਹੋਏਗਾ। ਇਹ ਮੇਰੀ ਉਮੀਦ। ਓਕੇ ਜੀ, ਇਸ ਉਮੀਦ ਦੇ ਨਾਲ ਹੀ ਤਾਂ ਆਪਾਂ ਇਹ ਕੰਮ ਸ਼ੁਰੂ ਕੀਤਾ ਸੀ ਜਦੋਂ ਖੁਰੇ ਸੱਚ 47 ਦੇ ਜਾਂ ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ, ਔਰ ਉਸ ਤੋਂ ਬਾਅਦ ਸਾਨੂੰ ਸਪੋਰਟ ਕੀਤਾ ਰੇਡੀਓ ਸਾਡੇ ਵਾਲਿਆਂ ਨੇ ਵੀ ਭਰਪੂਰ ਸਾਡਾ ਸਾਥ ਦਿੱਤਾ। ਰੇਡੀਓ ਵਾਇਸ ਆਫ ਪੰਜਾਬ ਵੀ ਸਾਨੂੰ ਸਰਾਹੁੰਦਾ ਰਿਹਾ, ਔਰ ਤੁਸੀਂ ਸਾਨੂੰ ਯੂਟਿਊਬ ਦੇ ਉੱਤੇ, ਫੇਸਬੁੱਕ ਦੇ ਉੱਤੇ ਆਪਣੀ ਬਹੁਤ ਹੀ ਫੀਡਬੈਕ ਦਿੱਤੀ, ਬਹੁਤ ਜ਼ਿਆਦਾ ਸਾਰਾ ਪਿਆਰ ਵੀ ਦਿੱਤਾ, ਜਿਹਦੀ ਵਜ੍ਹਾ ਨਾਲ ਅੱਜ ਇਹ ਦੋ ਭਰਾ ਜਿਹੜੇ ਨੇ ਇੱਕ ਦਾਦੇ ਦੀ ਔਲਾਦ ਨੇ ਇੱਕ ਜਗ੍ਹਾ ਦੇ ਉੱਤੇ ਆ ਕੇ ਬੈਠੇ ਨੇ, ਜਿੱਥੇ ਕਦੀ ਵੱਡੇ ਬੈਠ ਕੇ ਫੈਸਲੇ ਕੀਤਾ ਕਰਦੇ ਸਨ, ਗਮੀਆਂ ਦੇ, ਖੁਸ਼ੀਆਂ ਦੇ, ਕਿਸੇ ਵੀ ਧਰਮ ਤੋਂ ਜਾਂ ਰੰਗ ਤੋਂ, ਕਿਸੇ ਵੀ ਨਸਲ ਤੋਂ ਇਲਾਵਾ ਹੋ ਕੇ। ਉਸ ਵੇਲੇ ਦੇ ਜਿਹੜੇ ਖਾਨ ਸੀ ਇੱਥੇ, ਖਾਨ ਰਾਜਾ ਖਾਨ ਮੁਮਾਰਾ ਜਿਹੜੇ ਸਨ, ਉਹਨਾਂ ਨੇ ਇਹ ਸਾਰਾ ਕੰਟਰੋਲ ਕੀਤਾ ਹੋਇਆ ਸੀ ਇਸ ਜਗ੍ਹਾ ਦੇ ਉੱਤੇ, ਔਰ ਬੜਾ ਵਧੀਆ ਸੀ। ਡੁਮੇਲੀ ਸ਼ਹਿਰ ਦੇ ਮੁਤਲਕ ਮੈਂ ਤੁਹਾਨੂੰ ਦੱਸਦਾ ਚੱਲਾਂ ਕਿ ਅਗਰ ਤੁਸੀਂ ਦੀ ਚੀਫਸ ਆਫ ਪੰਜਾਬ ਪੜ੍ਹੋ ਤਾਂ ਤੁਹਾਨੂੰ ਸ਼ਾਇਦ ਜ਼ਿਆਦਾ ਮਿਲ ਜਾਏਗਾ। ਇੱਥੋਂ ਥੋੜ੍ਹੀ ਅੱਗੇ ਇੱਕ ਹੋਰ ਪਿੰਡ ਹੈ
ਉਹ ਬਕਾਇਦਾ ਤੌਰ 'ਤੇ ਸਿੰਘਾਂ ਦਾ ਹੈ, ਜਿਹਨੂੰ ਕਿ ਗੁੜਾ ਉਤਮ ਸਿੰਘ ਕਿਹਾ ਜਾਂਦਾ। ਅਤੇ ਗੁੜਾ ਉਤਮ ਸਿੰਘ ਜਿਹੜਾ ਹੈ ਉਹ ਬਹੁਤ ਹੀ ਇੱਕ ਪਿਆਰੀ ਜਗ੍ਹਾ, ਕਿਸੇ ਦਿਨ ਤੁਹਾਨੂੰ ਵੀ ਦਿਖਾਵਾਂਗੇ। ਆਓ ਤਾਂ ਤੁਹਾਨੂੰ ਅਸੀਂ ਜਿਹੜੀ ਹੈ ਇਹ ਕਚਹਿਰੀ ਹੈ, ਇਹਦੇ ਅੰਦਰ ਜਿਹੜਾ ਇਤਿਹਾਸ ਰਚਿਆ ਹੋਇਆ ਹੈ ਜਾਂ ਤਾਰੀਖ ਰਚੀ ਹੋਈ ਹੈ ਉਹ ਵੀ ਤੁਹਾਨੂੰ ਦਿਖਾਉਂਦੇ ਹਾਂ। ਔਰ ਉਸ ਦੌਰ ਦੇ ਆਰਮੀ ਦੇ ਯੂਨੀਫਾਰਮ ਔਰ ਉਹਦੇ ਵਿੱਚ ਜੋ ਇਹਨਾਂ ਨੂੰ ਰੈਂਕਸ ਮਿਲੇ ਹੋਏ ਸਨ, ਇੱਥੇ ਜਿਨ੍ਹਾਂ ਦੀ ਇਹ ਕਚਹਿਰੀ ਹੈ, ਅਤੇ ਉਹ ਤੁਸੀਂ ਦੇਖੋਗੇ, ਤੁਹਾਨੂੰ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਏਗੀ। ਅਤੇ ਚੱਲਦੇ ਹਾਂ ਅੰਦਰ ਅਤੇ ਦਿਖਾਉਂਦੇ ਹਾਂ ਤੁਹਾਨੂੰ। ਮਿੱਟੀ ਦਾ ਪੁਤਲਾ ਮਿੱਟੀ ਨੂੰ ਰੋਂਦਾ ਗੁੰਮ ਗਏ ਕਰਾਂ